ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਇੱਕ ਖਾਸ ਇਸ਼ੂ ਦੇ ਉੱਪਰ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਲੰਘੇ ਵੀਕਐਂਡ 2 ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ ਪੰਜਾਬ ਸਰਕਾਰ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੇ ਵੈਸਟਰਨ ਕਮਾਂਡ ਵੱਲੋਂ ਚੰਡੀਗੜ੍ਹ ਵਿਖੇ ਆਰਗੇਨਾਈਜ਼ ਕੀਤਾ ਗਿਆ ਸੀ, ਜਿੱਥੇ ਇੰਡੀਅਨ ਆਰਮੀ ਦੇ ਇਤਿਹਾਸ ਨੂੰ ਤੇ ਉਹਨਾਂ ਦੇ ਕੰਮ ਨੂੰ ਖੂਬ ਸੈਲੀਬ੍ਰੇਟ ਕੀਤਾ ਗਿਆ। ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਤਾਂ ਸਿੱਖ ਨੁਕਤਾ ਨਿਗਾਹ ਤੋਂ ਜੇ ਗੱਲ ਕਰਨੀ ਹੋਵੇ, ਜਿੱਥੇ ਇੰਡੀਅਨ ਆਰਮੀ ਵੱਲੋਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਉਸੇ ਪੰਜਾਬ ਦੀ ਧਰਤੀ ਦੇ ਉੱਪਰ ਅੱਜ ਇੰਡੀਅਨ ਆਰਮੀ ਦੇ ਕੰਮ ਨੂੰ ਸਲਾਹਿਆ ਜਾ ਰਿਹਾ ਹੈ। ਸਿੱਖ ਨੁਕਤਾ ਨਿਗਾਹ ਤੋਂ ਇਸ ਸਾਰੇ ਪਾਰਟ ਦਾ ਵਿਰੋਧ ਵੀ ਹੋਇਆ, ਖਾਸ ਤੌਰ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਇਸ ਫੈਸਟੀਵਲ ਦਾ ਤੇ ਇੰਡੀਅਨ ਆਰਮੀ ਦਾ ਵਿਰੋਧ ਕੀਤਾ ਗਿਆ ਮੁੱਖ ਤੌਰ ਤੇ। ਸੋ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੋਊਗੀ ਉਹ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਾਂਗੇ ਕਿ ਇੰਡੀਅਨ ਆਰਮੀ ਦੇ ਕੰਮ, ਇਹ ਗਤੀਵਿਧੀਆਂ ਇੰਡੀਅਨ ਆਰਮੀ ਦੀਆਂ ਜੋ ਪੰਜਾਬ ਦੇ ਵਿੱਚ ਹੋ ਰਹੀਆਂ ਨੇ, ਇਹ ਕੀ ਅਹਿਮੀਅਤ ਰੱਖਦੀਆਂ ਨੇ। ਤੇ ਇਸ ਸਾਰੇ ਪਾਰਟ ਤੇ ਸਿੱਖ ਦ੍ਰਿਸ਼ਟੀਕੋਣ ਤੋਂ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮਾਨ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਜਿੱਥੇ ਅਸੀਂ ਗੱਲ ਕਰ ਰਹੇ ਹਾਂ ਅੱਜ ਇਸ ਇੱਕ ਖਾਸ ਡਿਵੈਲਪਮੈਂਟ ਦੀ, ਜਿੱਥੇ ਇੰਡੀਅਨ ਆਰਮੀ ਵੱਲੋਂ ਸਿੱਖ ਨੌਜਵਾਨਾਂ ਨੂੰ ਦੇ ਨਾਲ ਜੋੜ ਕੇ ਜਾਂ ਫਰੀडम ਸਟਰਗਲ ਦੇ ਨਾਲ ਜੋੜ ਕੇ, ਪੰਜਾਬ ਦੇ ਨਾਲ ਜੋੜ ਕੇ ਇੱਕ ਪੰਜਾਬ ਪੱਖੀ ਪੇਸ਼ ਕੀਤਾ ਜਾ ਰਿਹਾ ਹੈ, ਉੱਥੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਜਦੋਂ ਦੇਖਦੇ ਹਾਂ 1984 ਦੇ ਵਿੱਚ ਇੰਡੀਅਨ ਆਰਮੀ ਦਾ ਰੋਲ ਦੇਖਦੇ ਹਾਂ ਜਾਂ ਉਹ ਤੋਂ ਪਹਿਲਾਂ ਤੇ ਬਾਅਦ ਦਾ, ਸਿੱਖ ਨੁਕਤਾ ਨਿਗਾਹ ਤੋਂ ਤੁਸੀਂ ਕੀ ਸਮਝਦੇ ਹੋ, ਇਸ ਸਾਰੇ ਪਾਰਟ ਦੀ ਕੀ ਅਹਿਮੀਅਤ ਹੈ ਤੇ ਜਿਹੜੀਆਂ ਗਤੀਵਿਧੀਆਂ ਹੁਣ ਇੰਡੀਅਨ ਆਰਮੀ ਦੇ ਹਵਾਲੇ ਨਾਲ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ, ਉਹਨਾਂ ਨੂੰ ਤੁਸੀਂ ਸਿੱਖ ਨੁਕਤਾ ਨਿਗਾਹ ਤੋਂ ਉਹਨਾਂ ਦਾ ਕਿਵੇਂ ਮੁਲਾਂਕਣ ਕਰਦੇ ਹੋ? ਇੰਡੀਅਨ ਆਰਮੀ ਬ੍ਰਿਟਿਸ਼ ਇੰਡੀਆ ਤੋਂ ਚੱਲਦੀ ਆ ਰਹੀ ਹੈ ਜੀ, ਤੇ ਇਹਦਾ ਫਰਜ਼ ਹੈ, ਇਹਦੀ ਡਿਊਟੀ ਹੈ ਕਿ ਜਿਹੜੀ ਇੰਡੀਆ ਦੀ ਧਰਤੀ ਹੈ ਇਸ ਨੂੰ ਪ੍ਰੋਟੈਕਟ ਕਰਨਾ ਫਰੋਮ ਫੋਰਨ ਇਨਵੇਜ਼ਨਸ। ਪਰ ਇਸ ਨੇ ਕਾਫੀ ਦਖਲਅੰਦਾਜ਼ੀ ਇੰਟਰਨਲ ਅਫੇਅਰਸ ਦੇ ਵਿੱਚ ਦਿੱਤੀ ਹੈ। ਜਦੋਂ ਕਿ ਗੋਆ ਦੇ ਉੱਤੇ ਇੰਡੀਅਨ ਆਰਮੀ ਨੇ ਹਮਲਾ ਕਰਕੇ ਪੋਰਚੁਗੀਜ਼ ਟੈਰੀਟਰੀ ਨੂੰ ਜ਼ਬਰਦਸਤੀ ਖੋਲਿਆ, ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਪੋਰਚੁਗੀਜ਼ ਟੈਰੀਟਰੀ ਇੰਡੀਆ ਦੇ ਵਿੱਚ ਸੀਗੀ ਤਾਂ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਉਸ ਨੂੰ ਵਾਪਸ ਲੈਣਾ ਚਾਹੀਦਾ ਸੀਗਾ। ਜਿਵੇਂ ਚੀਨ ਦੇ ਵਿੱਚ ਹਾਂਗਕਾਂਗ ਹੈ, ਉਹ ਬਰਤਾਨੀਆ ਕੋਲੇ ਸੀਗਾ, ਫਿਰ ਮਕਾਓ ਹੈਗਾ ਜਿਹੜਾ ਪੋਰਚੁਗਲ ਦੇ ਕੋਲੇ ਸੀਗਾ। ਤੇ ਚੀਨ ਨੇ ਮਿਲਟਰੀ ਦੀ ਯੂਜ਼ ਨਹੀਂ ਕੀਤੀ। ਉਹਨਾਂ ਨੇ ਜਦੋਂ ਟ੍ਰੀਟੀ ਪੋਰਚੁਗਲ ਦੇ ਨਾਲ ਤੇ ਬ੍ਰਿਟਨ ਦੇ ਨਾਲ ਸਮਾਪਤ ਹੋਈ ਹੈ, ਉਸ ਵਕਤ ਆਪਣੇ ਆਪ ਹੀ ਮਕਾਓ ਵੀ ਤੇ ਹਾਂਗਕਾਂਗ ਵੀ ਆਪਣੇ ਨਾਲ ਜੋੜ ਲਿਆ। ਜਿਹੜੀ ਇੰਡੀਅਨ ਆਰਮੀ ਹੈ ਇਸ ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ ਪੋਲੀਟੀਕਲੀ ਜੀ। ਤੇ ਕਸ਼ਮੀਰ ਦੇ ਵਿੱਚ ਵੀ ਅੱਜ ਬਹੁਤ ਜ਼ਿਆਦਾ ਜ਼ਬਰ ਹੋ ਰਿਹਾ ਹੈ। ਸੁਪਰੀਮ ਕੋਰਟ ਤੇ ਜਿਹੜੀ ਇੰਡੀਅਨ ਕਨਸਟੀਟਿਊਸ਼ਨ ਹੈ ਉਹ ਕਹਿੰਦੀ ਹੈ ਕਿ no person will be deprived of his life and property without the procedure laid down by law। ਜੀ ਜੇ ਕਾਨੂੰਨ ਦੇ ਰਾਹੀਂ ਸਾਰਾ ਕੁਝ ਹੋਣਾ, ਤੁਹਾਡੀ ਜਾਨ, ਤੁਹਾਡਾ ਮਾਲ, ਤੁਹਾਡੀ ਲਿਬਰਟੀ, ਤਾਂ ਫੌਜ ਉੱਥੇ ਸਿੱਧਾ ਕਸ਼ਮੀਰੀਆਂ ਨੂੰ ਮਾਰ ਰਹੀ ਹੈ, ਉਹਨਾਂ ਨੂੰ ਖਤਮ ਕਰ ਰਹੀ ਹੈ, ਲੁੱਟ ਰਹੀ ਹੈ।
रेप कर रही है, डिसअपेयरेंसेस हो रही है, टॉर्चर्स हो रहे है। और ये जी कॉन्स्टिट्यूशनल प्रोविजन हैगी है इसनूं वायलेट किया गया है, जबकि सुप्रीम कोर्ट ने एक बड़ी तकड़ी रूलिंग दी है कि फंडामेंटल स्ट्रक्चर जिहड़ा कॉन्स्टिट्यूशन का है उसनूं चेंज नहीं किया जा सकता, उसनूं डिस्ट्रॉय नहीं किया जा सकता जी। पर जिहड़ा जबर होना फौज उत्थे कश्मीर दे विच अज दे दिन दे विच कर रही है कि नागालैंड, मिजोरम, असम दे इलाकिਆਂ ਦੇ ਵਿੱਚ it is absolutely intolerable, unconstitutional and unlawful। ਤੇ ਹੁਣ ਜਿਹੜੀ ਇਹ ਇਹਨਾਂ ਨੇ ਫੈਸਟੀਵਲ ਕੀਤੀ ਹੈ ਇਹਦੇ ਵਿੱਚ ਇਹਨਾਂ ਨੇ ਆਪਣੀਆਂ ਤੂਤੀਆਂ ਵਜਾਈਆਂ, ਪਰ ਆ ਜਿਹੜੇ ਜਬਰ ਕੀਤਾ ਹੋਇਆ ਇੰਡੀਅਨ ਆਰਮੀ ਨੇ ਸਾਰੇ ਪਾਸੇ ਜੀ ਇਹਦੇ ਬਾਰੇ ਜ਼ਿਕਰ ਨਹੀਂ ਕਦੇ ਵੀ ਹੋਇਆ ਉਸ ਫੈਸਟੀਵਲ ਦੇ ਵਿੱਚ। ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਬਲੂ ਸਟਾਰ ਵੀ ਇਹਨਾਂ ਜਬਰਾਂ ਦੇ ਵਿੱਚੋਂ ਇੱਕ ਚੀਜ਼ ਹੈਗੀ ਹੈ ਜਿੱਥੇ ਫੌਜ ਨੇ ਇੱਕ ਕੌਮ ਦੀ ਪੂਰੀ ਟੋਟਲ ਦਰਬਾਰ ਸਾਹਿਬ ਨੂੰ ਤਾਂ ਡਿਸਟਰੋਏ ਕੀਤਾ, ਅਕਾਲ ਤਖਤ ਸਾਹਿਬ ਨੂੰ ਤੇ 36 ਹੋਰ ਗੁਰਦੁਆਰਿਆਂ ਨੂੰ, ਪਰ ਜਿਹੜੀ ਚੀਜ਼ ਆਪਾਂ ਸਿੱਖ ਉਧਰਲੇ ਪਾਸੇ ਨਿਗਾਹ ਨਹੀਂ ਮਾਰਦੇ ਕਿ ਜਿਹੜੀ ਸਾਡੀ ਨਵੀਂ ਪੋਲੀਟੀਕਲ ਲੀਡਰਸ਼ਿਪ ਉੱਭਰੀ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ, ਉਹਨੂੰ ਸਾਰੀ ਨੂੰ ਇਸ ਨੇ ਤਬਾਹ ਕਰਤਾ ਤੇ ਅਸੈਸੀਨੇਟ ਕਰਤਾ, ਜਿਹਦੇ ਨਾਲ ਇਹ ਇੰਡੀਆ ਦੀ ਗ੍ਰਿਪ ਸਿੱਖਾਂ ਦੇ ਉੱਤੇ ਹੋਰ ਤੇਜ਼ ਹੋ ਗਈ, ਜਿਹਦੇ ਕਰਕੇ ਇਹ ਰਵਾਇਤੀ ਲੀਡਰ ਇਹ ਬੇਅੰਤ ਸਿੰਘ ਤੇ ਇਹ ਬਾਦਲਾਂ ਦਾ, ਕੈਪਟਨ ਅਮਰਿੰਦਰ ਸਿੰਘ ਦਾ ਕਬਜ਼ਾ ਸਿੱਖਾਂ ਦੇ ਉੱਤੇ ਹੈਗਾ ਤੇ ਰਿਮੋਟ ਕੰਟਰੋਲ ਦੇ ਨਾਲ ਦਿੱਲੀ ਤੋਂ ਚੱਲਦੇ ਆ, ਜੋ ਦਿੱਲੀ ਚਾਹੁੰਦਾ ਹੈ ਉਸ ਤਰ੍ਹਾਂ ਸਿੱਖਾਂ ਦੇ ਨਾਲ ਹੋ ਰਿਹਾ। ਸੋ ਇਹ ਜਿਹੜੀ ਫੌਜ ਨੇ ਜੋ ਜਬਰ ਕੀਤੇ ਹੈ, ਦੂਸਰੀ ਚੀਜ਼ ਸਿੱਖਾਂ ਨੇ ਇਹ ਨਹੀਂ ਦੇਖੀ ਕਿ ਜੇ ਫੌਜ ਲੋਕਾਂ ਨੂੰ ਫਲੱਡਸ ਦੇ ਵਿੱਚ ਪ੍ਰੋਟੈਕਟ ਕਰਦੀ ਹੈ ਜਾਂ ਫੈਮਨ ਹੋ ਜਾਂਦਾ ਹੈ, ਭੁਚਾਲ ਆ ਜਾਂਦਾ ਹੈ, ਫਿਰ ਜਦੋਂ 1984 ਦੇ ਵਿੱਚ ਜਬਰ ਹੋਇਆ ਦਿੱਲੀ ਤੇ ਹੋਰ ਨਾਰਥ ਇੰਡੀਆ ਦੇ ਵਿੱਚ ਰਾਜੀਵ ਗਾਂਧੀ ਨੇ ਕੀਤਾ ਤੇ ਉਦੋਂ ਇਹ ਚੁੱਪ-ਚਾਪ ਆਪਣੇ ਬੈਰਕਸ, ਆਪਣੀ ਕੰਟੋਨਮੈਂਟਸ ਦੇ ਵਿੱਚ ਕਿਉਂ ਰਹੀ ਹੈ, ਇਹ ਬਾਹਰ ਕਿਉਂ ਨਹੀਂ ਨਿਕਲੀ, ਜਦਕਿ ਉਸ ਵੇਲੇ ਪ੍ਰੈਜ਼ੀਡੈਂਟ ਜ਼ੈਲ ਸਿੰਘ ਸੀ। ਬੇਸ਼ੱਕ ਜ਼ੈਲ ਸਿੰਘ ਨੇ ਆਰਡਰ ਦਿੱਤਾ ਕਿ ਫੌਜ ਦਰਬਾਰ ਸਾਹਿਬ ਦੇ ਵਿੱਚ ਜਾ ਸਕਦੀ ਹੈ ਇੰਦਰਾ ਗਾਂਧੀ ਦੇ ਹੁਕਮ ਤੇ, ਪਰ ਉਸ ਤੋਂ ਬਾਅਦ ਜਦੋਂ ਗੜਬੜ ਰਾਜੀਵ ਗਾਂਧੀ ਨੇ ਕਰਾਈ ਹੈ ਉਦੋਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਜ਼ੈਲ ਸਿੰਘ ਪਥਰਾਓ ਹੋਇਆ ਬਹੁਤ ਜ਼ਬਰਦਸਤ। ਹੁਣ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਹੈਗਾ ਇਹ ਕਮਾਂਡਰ ਇਨ ਚੀਫ ਆਫ ਦੀ ਆਰਮੀ ਹੈ, ਆਫ ਦ ਮਿਲਟਰੀ, ਤੇ ਫਿਰ ਉਸ ਵਕਤ ਫੌਜ ਬਾਹਰ ਕਿਉਂ ਨਹੀਂ ਨਿਕਲੀ ਆਪਣੇ ਕਮਾਂਡਰ ਇਨ ਚੀਫ ਨੂੰ ਪ੍ਰੋਟੈਕਟ ਕਰਨ ਦੇ ਲਈ। ਤੇ ਜਦੋਂ ਸਿੱਖਾਂ ਦੇ ਉੱਤੇ ਗੋਲੀਬਾਰੀ ਤੇ ਮੇਰਾ ਮਤਲਬ ਮਰਡਰਸ ਹੋ ਰਹੇ ਸੀ, ਬੱਚਿਆਂ ਦੇ ਗਲਾਂ ਦੇ ਵਿੱਚ ਟਾਇਰ ਪੈ ਰਹੇ ਸੀਗੇ, ਤਾਂ ਉਸ ਵੇਲੇ ਬੈਰਕਸ ਦੇ ਵਿੱਚੋਂ ਨਹੀਂ ਨਿਕਲੀ। ਇਸੇ ਤਰ੍ਹਾਂ ਹੀ 2002 ਦੇ ਵਿੱਚ ਜਦੋਂ ਮਿਸਟਰ ਮੋਦੀ ਚੀਫ ਮਿਨਿਸਟਰ ਸੀਗੇ ਗੁਜਰਾਤ ਦੇ, ਇਹਨਾਂ ਨੇ 2000 ਤੋਂ ਜ਼ਿਆਦਾ ਮੁਸਲਮਾਨਾਂ ਦਾ ਕਤਲੇਆਮ ਕਰਤਾ ਸੀਗਾ ਤੇ ਉਹਨਾਂ ਦੀਆਂ ਬੀਬੀਆਂ ਨੂੰ ਓਪਨਲੀ ਪਬਲਿਕਲੀ ਰੇਪ ਆਪਣੇ ਬਦਮਾਸ਼ਾਂ ਤੋਂ ਕਰਵਾਇਆ ਸੀ, ਜਬਰ ਜਨਾਹ ਕਰਾਇਆ ਸੀ ਤੇ ਉਹਦੀਆਂ ਵੀਡੀਓ ਖਿੱਚੀਆਂ ਗਈਆਂ ਸੀਗੀਆਂ ਕਿ ਅਸੀਂ ਦਿਖਾਉਣਾ ਕਿ ਇਹ ਹਿੰਦੂਆਂ ਨੇ ਮੁਸਲਮਾਨਾਂ ਦੇ ਉੱਤੇ ਕਿਵੇਂ ਇਹ ਜਬਰ ਕੀਤਾ। ਉਸ ਵੇਲੇ ਵੀ ਫੌਜ ਬਾਹਰ ਆਪਣੇ ਬੈਰਕਸ ਦੇ ਵਿੱਚੋਂ ਨਹੀਂ ਨਿਕਲੀ। ਸੋ ਮੇਰਾ ਮਤਲਬ ਹੈ ਕਿ ਇਹ ਜੇ ਆਪਾਂ ਹੁਣ ਸਮਝੀਏ ਕਿ ਇੰਡੀਆ ਇੱਕ ਹਿੰਦੂ ਰਾਸ਼ਟਰ ਬਣ ਗਿਆ ਤਾਂ ਫਿਰ ਇਹ ਇਸ ਤਰ੍ਹਾਂ ਜੇ ਮਿਲਟਰੀ ਨੂੰ ਇਹ ਹਿੰਦੂ ਰਾਸ਼ਟਰ ਸਿੱਖਾਂ ਤੇ ਮੁਸਲਮਾਨਾਂ ਦੇ ਖਿਲਾਫ ਇਸਤੇਮਾਲ ਕਰ ਰਿਹਾ ਹੈ ਤਾਂ ਮੇਰਾ ਮਤਲਬ ਹੈ ਕਿ ਇਹ ਫਿਰ ਨਿਊਟਰਲ ਨਹੀਂ ਰਹੇ, ਇਹ ਪੋਲਿਟਿਕਸ ਦੇ ਵਿੱਚ ਬਿਲਕੁਲ ਰਚ ਮਿਚ ਗਏ ਹੈ। ਦੂਸਰੀ ਗੱਲ ਹੈ ਕਿ ਜਿਹੜਾ ਤੁਹਾਡਾ ਇਹ ਅਮਰੀਕਾ ਦਾ ਨਿਊਕਲੀਅਰ ਕਮਾਂਡ ਹੈ ਉਹਦੇ ਜਨਰਲ ਨੇ ਵੀ ਕਿਹਾ ਕਿ ਟਰੰਪ ਸਾਹਿਬ ਦੇ ਅਸੀਂ ਹੁਕਮ ਮੰਨਦੇ ਹਾਂ
ਪਰ ਜੇ ਟਰੰਪ ਸਾਹਿਬ ਇਲੀਗਲ ਹੁਕਮ ਦੇਣਗੇ ਤਾਂ ਅਸੀਂ ਇਹੋ ਜਿਹਾ ਹੁਕਮ ਨਹੀਂ ਮੰਨਾਂਗੇ। ਇਸੇ ਤਰ੍ਹਾਂ ਜਦੋਂ ਬਰਤਾਨੀਆ ਨੇ ਇਰਾਕ ਦੇ ਵਿੱਚ ਆਪਣੀ ਫੌਜ ਕਮਿਟ ਕੀਤੀ ਹੈ ਤੁਹਾਡੇ ਜਾਰਜ ਬੁਸ਼ ਦੇ ਹੁਕਮ ਦੇ ਅਨੁਸਾਰ, ਉਦੋਂ ਵੀ ਬਰਤਾਨੀਆ ਦੇ ਆਰਮੀ ਚੀਫ ਨੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਮੇਰਾ ਖਿਆਲ ਬਲੇਅਰ ਸੀਗੇ, ਉਹਨਾਂ ਨੂੰ ਕਹਿਤਾ ਸੀਗਾ ਕਿ ਜੇ ਤਾਂ ਲੀਗਲ ਹੈ ਤੇ ਫਿਰ ਅਸੀਂ ਇਰਾਕ ਦੇ ਵਿੱਚ ਜਾਵਾਂਗੇ, ਜੇ ਕੋਈ ਇਲੀਗਲ ਚੀਜ਼ ਹੈ ਤਾਂ ਫਿਰ ਅਸੀਂ ਨਹੀਂ ਜਾਣਾ ਚਾਹੁੰਦੇ, ਅਸੀਂ ਨਹੀਂ ਜਾਵਾਂਗੇ। ਸੋ ਮੇਰਾ ਮਤਲਬ ਇਹੋ ਜਿਹਾ ਕੰਮ ਇੰਡੀਆ ਦੀ ਫੌਜ ਨੇ ਕਦੇ ਕੀਤਾ ਨਹੀਂ ਕਿ ਇਹਨਾਂ ਨੇ ਨਹੀਂ ਕਿਹਾ ਕਿ ਇਹ ਇਲੀਗਲ ਚੀਜ਼ ਦੇ ਵਿੱਚ ਤੁਸੀਂ ਸਾਨੂੰ ਇਸਤੇਮਾਲ ਕਰਦੇ ਹੋ ਕਿ ਦਰਬਾਰ ਸਾਹਿਬ ਨੂੰ ਚੀਜ਼ ਕਰਾਉਣ ਦੇ ਲਈ ਜਾਂ ਸਿੱਖਾਂ ਦੇ ਉੱਤੇ ਮਿਲਟਰੀ ਰੂਲ ਕਰਨ ਦੇ ਲਈ ਜਾਂ ਇਹ ਕਸ਼ਮੀਰੀਆਂ ਨੂੰ ਇਸ ਤਰ੍ਹਾਂ ਮਾਰਨ ਦੇ ਲਈ। ਇਹ ਕਦੇ ਵੀ ਸਾਡੀ ਇੱਥੋਂ ਦੀ ਫੌਜ ਨੇ ਇਹ ਨਹੀਂ ਦਿੱਤਾ ਹੈਗਾ, ਜਦਕਿ ਇਹ ਫੌਜ ਹੈਗੀ ਹੈ, ਇਹਦਾ ਕੈਰੈਕਟਰ ਹਿੰਦੂਤਵ ਵੱਲ ਨੂੰ ਮੋੜਿਆ ਗਿਆ ਕਿਉਂ ਕਰਕੇ 1947 ਤੋਂ ਸਿੱਖਾਂ ਦੀ ਭਰਤੀ 32% ਸੀਗੀ ਫੌਜ ਦੇ ਵਿੱਚ, ਤੇ ਸੋਲਜਰਸ ਦੇ ਵਿੱਚ ਵੀ ਤੇ ਆਫਿਸਰਸ ਰੈਂਕਸ ਦੇ ਵਿੱਚ ਵੀ। ਤੇ ਪਰਸੋਂ ਤੁਸੀਂ ਇੱਕ ਟ੍ਰਿਬਿਊਨ ਦੀ ਫੋਟੋ ਦੇਖੀ ਹੋਊਗੀ ਕਿ 400 ਆਫਿਸਰਸ ਦੇਹਰਾਦੂਨ ਦੀ ਅਕੈਡਮੀ ਤੋਂ ਗ੍ਰੈਜੂਏਟ ਹੋਏ ਹੈ ਤੇ ਕਿਵੇਂ ਉਹ ਖੁਸ਼ ਹੈ, ਉਹਨਾਂ ਦੇ ਵਿੱਚ ਇੱਕ ਵੀ ਸਿੱਖ ਨਹੀਂ ਹੈ। ਜਦ ਦਾ ਇੰਡੀਆ ਬਣਿਆ ਹੈਗਾ 1947 ਦੇ ਵਿੱਚ 32% ਇਨਟੇਕ ਫੌਜ ਦੇ ਵਿੱਚ ਇਹਨਾਂ ਨੇ ਬਿਲਕੁਲ ਰਿਡਿਊਸ ਘੱਟ ਕਰਕੇ 2% ਤੇ ਹੁਣ ਲੈ ਆਏ ਹੈ ਜੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਸਿੱਖਾਂ ਦੇ ਨਾਲ ਅੱਜ ਜਿਹੜਾ ਸਾਡੇ ਬੱਚੇ ਬੇਰੁਜ਼ਗਾਰ ਹੈਗੇ ਹੈ 1984 ਤੋਂ, ਕਿਉਂ ਕਰਕੇ ਸਾਡੇ ਉੱਤੇ ਹੁਣ ਅਤਬਾਰ ਨਹੀਂ ਰਿਹਾ ਹਿੰਦੂਤਵਾ ਦਾ ਤੇ ਹਿੰਦੂ ਰਾਸ਼ਟਰ ਦਾ, ਤਾਂ ਸਾਡੀ ਜਿਹੜੀ ਹਾਲਤ ਹੈਗੀ ਹੈ ਸਿੱਖਾਂ ਦੀ ਉਹ ਕਾਫੀ ਨਾਜ਼ੁਕ ਹੈਗੀ ਹੈ। ਸੋ ਨਾਲੇ ਤਾਂ ਅਸੀਂ ਇਹਨਾਂ ਦਾ ਜ਼ਬਰ ਝੱਲਦੇ ਹਾਂ ਤੇ ਨਾਲੇ ਸਾਡੀ ਰਿਕਰੂਟਮੈਂਟ ਬੰਦ ਕਰਤੀ ਹੈ। ਇਹ ਇੱਕ ਵਰਿਸਮ ਚੀਜ਼ ਹੈ ਜੀ। ਬਿਲਕੁਲ, ਜਿਵੇਂ ਤੁਸੀਂ ਮਾਨ ਸਾਹਿਬ ਦੱਸ ਰਹੇ ਹੋ ਕਿ ਸਾਰੀ ਜਿਹੜੀ ਪੋਲੀਟਿਕਸ ਹੈਗੀ ਹੈ, ਪੋਲੀਟੀਕਲ ਗੇਮ ਹੈ, ਉਹਦਾ ਗਲਬਾ ਹੈਗਾ ਹੁਣ ਆਰਮੀ ਦੇ ਉੱਪਰ ਕੰਪਲੀਟ। ਤੁਸੀਂ ਓਵਰਆਲ ਵੀ ਸਿਚੁਏਸ਼ਨ ਨੂੰ ਐਨਾਲਾਈਜ਼ ਕੀਤਾ, ਬਾਕੀ ਕਸ਼ਮੀਰ ਦੇ ਵਿੱਚ ਜਾਂ ਨਾਰਥ ਈਸਟਰਨ ਸਟੇਟਸ ਦੇ ਵਿੱਚ ਜੋ ਇੰਡੀਅਨ ਆਰਮੀ ਦਾ ਰੋਲ ਰਿਹਾ ਇਹ ਸਾਰੇ ਪਾਰਟ ਨੂੰ ਰੱਖਦਿਆਂ ਹੋਇਆਂ ਅਤੇ ਖਾਸ ਤੌਰ 'ਤੇ ਸਿੱਖਾਂ ਦੇ ਲਈ। ਅਤੇ ਮਾਨ ਸਾਹਿਬ ਜਿਹੜਾ ਇਹ ਜੇ ਅਸੀਂ ਥੋੜ੍ਹਾ ਜਿਹਾ ਪੋਲੀਟਿਕਸ ਵੱਲ ਨੂੰ ਆਈਏ, ਕਿਵੇਂ ਪੋਲੀਟੀਕਲ ਸਰਕਲਸ ਵੱਲੋਂ ਇੰਡੀਅਨ ਆਰਮੀ ਨੂੰ ਵਰਤਿਆ ਗਿਆ ਅਤੇ ਅਪ ਟੂ ਦਾ ਹਿਲਟ ਵਰਤਿਆ ਗਿਆ। ਜੇ ਅਸੀਂ ਇਹ ਦੇਖਣਾ ਹੋਵੇ ਜਿਹੜੀ ਇਹ ਭਾਵਨਾ ਹਿੰਦੂ ਰਾਸ਼ਟਰ ਦੀ ਸ਼ੁਰੂ ਹੋਈ ਉਹ ਤੋਂ ਬਾਅਦ ਜਿੱਥੇ ਤੱਕ ਅੱਜ ਇਹ ਸਿਚੁਏਸ਼ਨ ਡਿਟੀਰੀਓਰੇਟ ਹੋ ਚੁੱਕੀ ਹੈ ਘੱਟ ਗਿਣਤੀਆਂ ਦੇ ਹਵਾਲੇ ਨਾਲ, ਉੱਥੇ ਜਿਹੜੀ ਇਹ ਇੱਕ ਪ੍ਰਾਈਡ ਭਰੀ ਜਾ ਰਹੀ ਹੈ ਜਾਂ ਜਿਹੜਾ ਇਹ ਨੈਸ਼ਨਲਿਜ਼ਮ ਹੈਗਾ ਇੱਕ ਸਾਰੇ ਇੰਡੀਆ ਨੂੰ ਇਕਜੁੱਟ ਕਰਕੇ ਇੱਕੋ ਥਾਂ ਤੋਂ ਕੰਟਰੋਲ ਕਰਨ ਦਾ, ਇਹ ਜਿਹੜੀ ਸਿਚੁਏਸ਼ਨ ਬਣ ਗਈ ਹੈ ਅੱਜ ਉੱਥੇ, ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਨੂੰ ਕਿੱਧਰ ਨੂੰ ਜਾਂਦੀ ਦਿਸਦੀ ਹੈ? ਖਾਸ ਤੌਰ 'ਤੇ ਜਦੋਂ ਅਸੀਂ ਘੱਟ ਗਿਣਤੀਆਂ ਦੀ ਗੱਲ ਕਰਦੇ ਹਾਂ ਜਾਂ ਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਸਿੱਖ ਨੁਕਤਾ ਨਿਗਾਹ ਤੋਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਆਉਣ ਵਾਲੇ ਸਮੇਂ ਨੂੰ ਕਿਵੇਂ ਦ੍ਰਿਸ਼ਦੇ ਹੋ? ਸਾਡੀ ਜਿਹੜੀ ਪਾਰਟੀ ਹੈ ਜੀ, ਅਸੀਂ ਤਾਂ ਹਮੇਸ਼ਾ ਕਿਹਾ ਕਿ ਜੇ ਸਿੱਖ ਸਿਵਲਾਈਜੇਸ਼ਨ ਨੇ ਸਰਵਾਈਵ ਕਰਨਾ ਹੈ, ਕਿਉਂ ਕਰਕੇ ਜਿਓ ਪੋਲੀਟੀਕਲੀ ਅੱਜ ਜਿਹੜੇ ਸਾਡੇ ਸਿੱਖਾਂ ਦੇ ਇਲਾਕੇ ਹੈਗੇ ਹੈ, ਰਾਜਸਥਾਨ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਕੱਚ, ਸਾਰਾ ਕੁਛ ਹੈ, ਇਹ ਇੱਕ ਬਫਰ ਸਟੇਟ ਬਣੇ ਇਸਲਾਮਿਕ ਪਾਕਿਸਤਾਨ, ਕਾਮਰੇਡ ਚੀਨ ਤੇ ਹਿੰਦੂ ਇੰਡੀਆ ਦੇ ਵਿਚਾਲੇ, ਕਿਉਂ ਕਰਕੇ ਤਿੰਨਾਂ ਦੇ ਕੋਲੇ ਹੁਣ ਨਿਊਕਲੀਅਰ ਵੈਪਨਸ ਹੈਗੇ ਹੈ ਤੇ ਇਹਨਾਂ ਆਪਸ ਦੇ ਵਿੱਚ ਇੱਕ ਕੁੱਤੇ ਦਾ ਵੈਰ ਹੈ। ਜਿੰਨਾ ਚਿਰ ਇੰਡੀਪੈਂਡੈਂਟ ਸਿੱਖ ਸਟੇਟ ਇੱਕ ਬਫਰ ਸਟੇਟ ਇਹਨਾਂ ਤਿੰਨ ਨਿਊਕਲੀਅਰ ਆਰਮ ਸਟੇਟਸ ਦੇ ਵਿਚਾਲੇ ਨਹੀਂ ਬਣਦੀ, ਸਿੱਖਾਂ ਦਾ ਇਹ ਅੱਗੇ ਚੱਲਣਾ ਬਹੁਤ ਮੁਸ਼ਕਿਲ ਹੈਗਾ ਤੇ ਸਿੱਖਾਂ ਨੂੰ ਸਾਰੇ ਪਾਸਿਓਂ ਅਟੈਕ ਕਰ ਰਹੀ ਹੈ। ਵਿੱਚੋਂ ਸਾਨੂੰ ਹਿੰਦੂਤਵਾ ਦੇ ਵਿੱਚ ਲੈ ਕੇ ਆਉਣ ਦੇ ਲਈ ਹੁਣ ਜਿਹੜੇ ਜਿੰਨੇ ਵੀ ਸਾਡੇ ਸਿੱਖ ਜਰਨਲਿਸਟ ਹੈਗੇ ਆ, ਟ੍ਰਿਬਿਊਨ ਦੇ, ਟਾਈਮਸ ਆਫ ਇੰਡੀਆ ਦੇ, ਅੰਗਰੇਜ਼ੀ ਪੇਪਰਾਂ ਦੇ, ਉਹਨਾਂ ਨੂੰ
ਆਰਗੇਨਾਈਜੇਸ਼ਨ ਦੇ ਨਾਲ ਉਹ ਜਿਹੜੇ ਸਾਡੇ ਜਰਨਲਿਸਟ ਨੇ ਸਿੱਖ, ਉਹ ਸਾਨੂੰ ਵੀ ਟੈਰਰਿਸਟ, ਐਕਸਟ੍ਰੀਮਿਸਟ ਤੇ ਹਾਰਡਲਾਈਨਰਸ ਤੇ ਰੈਡੀਕਲ ਸੱਦਣ ਲੱਗ ਪਏ ਹੈ, ਜਿਹੜੀ ਕਿ ਗੱਲ ਸਾਨੂੰ ਚੁੱਭਦੀ ਹੈ। ਤੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਵੇ, ਸੁਖਬੀਰ ਸਿੰਘ ਹੋਵੇ ਤੇ ਬਾਕੀ ਦੇ ਸਿੱਖ ਹੋਣ, ਸਾਨੂੰ ਇਹ ਲੋਕ ਚੰਗੇ ਤਾਂ ਨਹੀਂ ਲੱਗਦੇ ਕਿਉਂ ਕਰਕੇ ਹਿੰਦੂਤਵਾ ਦੇ ਨਾਲ ਕਿਉਂ ਖਿਚੜੀ ਹੋ ਚੁੱਕੇ ਹੈ। ਪਰ ਜਦੋਂ ਇਹਨਾਂ ਦਾ ਨਾਂ ਲਿਖਦੇ ਹੈ, ਉਹ ਤਾਂ ਸਿਰਫ ਅਮਰਿੰਦਰ ਲਿਖਦੇ ਹੈ, ਸੁਖਬੀਰ ਲਿਖਦੇ ਹੈ, ਸਿੰਘ ਲਿਖਣਾ ਤਾਂ ਇਹਨਾਂ ਨੇ ਬਿਲਕੁਲ ਕੱਟ ਦਿੱਤਾ। ਤੋ ਆਹ ਜਿਹੜਾ ਹਿੰਦੂਤਵਾ ਵੱਲ ਨੂੰ ਆਪਾਂ ਚੱਲ ਪਏ ਹੈ ਕਿ ਇਹ SGPC ਦੇ ਇਲੈਕਸ਼ਨ ਨਹੀਂ ਹੋ ਰਹੇ। SGPC ਸਾਡੀ ਸਭ ਤੋਂ ਪੁਰਾਣੀ ਏਸ਼ੀਆ ਦੇ ਵਿੱਚ ਇੱਕ ਕਾਨੂੰਨ ਦੇ ਰਾਹੀਂ ਬਣੀ ਹੋਈ ਪਾਰਲੀਮੈਂਟ ਹੈ ਤੇ ਇਹਦੇ ਇਲੈਕਸ਼ਨ 2 ਸਾਲ ਉੱਤੇ ਹੋ ਰਹੇ ਹੈ। ਤੇ ਇਹਨੂੰ ਤੁਸੀਂ ਵੈਸਟਰਨ ਵਰਲਡ ਦੇ ਵਿੱਚ ਵੀ ਕਹਿੰਦੇ ਹੋ ਕਿ ਲੇਮ ਡਕ ਪਾਰਲੀਮੈਂਟ, ਜਿਹਦੀ ਉਮਰ ਖਤਮ ਹੋ ਜੇ, ਟਾਈਮ ਅਰਸਾ ਉਹਦਾ ਖਤਮ ਹੋ ਜੇ, ਉਹਨੂੰ ਤੁਸੀਂ ਅੰਗਰੇਜ਼ ਲੇਮ ਡਕ ਪਾਰਲੀਮੈਂਟ ਕਹਿੰਦੇ ਹੋ। ਤੇ ਇਹ ਜਿਹੜੀ ਲੇਮ ਡਕ ਪਾਰਲੀਮੈਂਟ ਹੈ, ਇਹ ਚੱਲੀ ਆਉਂਦੀ ਹੈ ਤੇ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੂਟ ਕਰਦਾ ਹੈ, ਕਿਉਂ ਕਰਕੇ ਬਾਦਲ ਨੂੰ ਵੀ ਸੂਟ ਕਰਦਾ ਹੈ, ਕਿਉਂ ਕਰਕੇ ਇਹ ਨਜਾਇਜ਼ ਹੁਕਮ ਸਰਕਾਰ ਅਮਰਿੰਦਰ ਸਿੰਘ ਦੇ ਵੀ ਮੰਨਦੀ ਹੈ ਤੇ ਇਹ ਬਾਦਲ ਦੀਆਂ ਜੋ ਮਰਜ਼ੀ ਹੈਗੀਆਂ ਗਲਤੀਆਂ ਮਲਤੀਆਂ ਉਹ ਸਾਰੀਆਂ ਚਲਾਈ ਜਾਂਦੀ ਹੈ। ਹੁਣ ਜਿਹੜੇ ਨਵੇਂ ਇਲੈਕਸ਼ਨ ਆਏ ਹੋਏ ਹੈ, ਜਿੱਥੇ ਲੌਂਗੋਵਾਲ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ ਤੇ ਉੱਥੇ ਤੁਹਾਨੂੰ ਪਤਾ ਹੈ ਕਿ ਪ੍ਰਪੋਜ਼ ਲੌਂਗੋਵਾਲ ਸਾਹਿਬ ਦਾ ਨਾਂ ਮਿਸ ਜਗੀਰ ਕੌਰ ਨੇ ਕੀਤਾ ਹੈਗਾ। ਤੇ ਜਗੀਰ ਕੌਰ ਤੁਹਾਨੂੰ ਪਤਾ ਹੈ ਕਿ ਇੱਕ ਕ੍ਰਿਮੀਨਲ ਬੀਬੀ ਹੈ, ਜਿਸ ਨੂੰ ਸਜ਼ਾ ਹੋਈ ਹੈ ਤੇ ਜਿਸਨੇ ਆਪਣੀ ਕੁੜੀ ਵੀ ਮਾਰਤੀ ਹੈ ਤੇ ਆਪਣੀ ਕੁੜੀ ਦੇ ਪੇਟ ਦੇ ਵਿੱਚ ਬੱਚਾ ਵੀ ਮਾਰਤਾ ਹੈ। ਤੇ ਕੁੜੀ ਮਾਰ ਇੱਕ ਬਹੁਤ ਵਜਰ ਰਹਿਤ ਸੁਣੀ ਜਾਂਦੀ ਹੈ, ਮੰਨੀ ਜਾਂਦੀ ਹੈ ਸਿੱਖਾਂ ਦੇ ਵਿੱਚ। ਪਰ ਦੇਖੋ, ਜਦੋਂ ਇਹੋ ਜਿਹੇ ਲੋਕ ਕਮਾਂਡ ਕਰਦੇ ਹੋਣ SGPC ਨੂੰ ਤੇ ਸਿੱਖ ਪੋਲੀਟਿਕਸ ਨੂੰ, ਤਾਂ ਫਿਰ ਇਹ ਤਾਂ ਬੇਇੱਜ਼ਤੀ ਗੱਲ ਹੈ ਕਿ ਸਾਰਾ ਕੁਝ ਹੀ ਦਿੱਲੀ ਤੋਂ ਚੱਲੇ ਤੇ ਅਸੀਂ ਦਿੱਲੀ ਦੇ ਗੁਲਾਮ ਹੋ ਜਾਈਏ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਣ, ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਹੋਣ, ਇਹ ਦੋਨੋਂ ਜਦੋਂ ਵੀ ਸੈਂਟਰ ਦੇ ਵਿੱਚ ਗਏ ਹੈ, ਇਹ ਪ੍ਰਾਈਮ ਮਿਨਿਸਟਰ ਤੇ ਹੋਰ ਜਿਹੜੇ ਸੈਂਟਰ ਦੇ ਵਜ਼ੀਰ ਹੈ, ਉਹਨਾਂ ਨੂੰ ਗੁਲਦਸਤੇ ਦਿੰਦੇ ਹੈ ਫੁੱਲਾਂ ਦੇ। ਮੇਰਾ ਮਤਲਬ ਹੈ ਕਿ ਜੇ ਤਾਂ ਪ੍ਰਾਈਮ ਮਿਨਿਸਟਰ ਇੱਥੇ ਪੰਜਾਬ ਦੇ ਵਿੱਚ ਆਵੇ ਤਾਂ ਉਹਨੂੰ ਗੁਲਦਸਤਾ ਦੇ ਦਿੱਤਾ ਜਾਵੇ, ਉਹ ਤਾਂ ਵੱਖਰੀ ਗੱਲ ਹੈ। ਪਰ ਉਹਦੇ ਘਰ ਦੇ ਵਿੱਚ, ਉਹਦੇ ਮੈਦਾਨ ਦਿੱਲੀ ਦੇ ਵਿੱਚ ਇਹਨਾਂ ਨੂੰ ਜਾ ਕੇ ਗੁਲਦਸਤੇ ਦੇ ਦੇਣ ਸਾਡੇ ਚੀਫ ਮਿਨਿਸਟਰ, ਫਿਰ ਸਿੱਖਾਂ ਦੀ ਅੱਖ ਨੂੰ ਸੱਟ ਤਾਂ ਲੱਗਦੀ ਹੈ। ਮੇਰਾ ਮਤਲਬ ਹੈ ਇਹ ਤਾਂ ਰਵਾਇਤ ਹੈ ਜੀ। ਜਦੋਂ ਤੁਹਾਡੇ ਗਵਰਨਰ ਪ੍ਰੈਜ਼ੀਡੈਂਟ ਨੂੰ ਮਿਲਦੇ ਹੈ ਟਰੰਪ ਸਾਹਿਬ ਨੂੰ, ਤਾਂ ਫਿਰ ਉਹ ਗੁਲਦਸਤੇ, ਤੁਸੀਂ ਦੱਸੋ ਇਹ ਕਦੇ ਦੇਖਿਆ ਕਿ ਤੁਸੀਂ ਇਹ ਤੁਹਾਡੇ ਗਵਰਨਰ ਅਲਾਸਕਾ ਦਾ ਜੇ, ਨਿਊ ਜਰਸੀ ਦਾ ਜੇ ਤੇ ਉਹ ਗੁਲਦਸਤਾ ਹੀ ਦੇਈਗਾ? ਮੇਰਾ ਮਤਲਬ ਹੈ ਕਿ ਇਹ ਤਾਂ ਇਹ ਬਹੁਤ ਜ਼ਲਾਲਤ ਦੀ ਜ਼ਿੰਦਗੀ ਅਸੀਂ ਸਿੱਖ ਇੱਥੇ ਇੰਡੀਆ ਦੇ ਵਿੱਚ ਗੁਜ਼ਾਰ ਰਹੇ ਹੈਗੇ ਆ। ਤੇ ਥੋੜੇ ਦਿਨ ਹੋਏ ਹੈ ਕਿ ਹਰਪਾਲ ਸਿੰਘ ਚੀਮਾ ਬੇਸ਼ੱਕ ਸਾਡੇ ਨਾਲ ਨਹੀਂ ਚੱਲੇ, ਪਰ ਉਹ ਦਲ ਖਾਲਸਾ ਇੱਕ ਬਹੁਤ ਵੱਡੀ ਸੰਸਥਾ ਹੈਗੀ ਹੈ, ਸਿੱਖਾਂ ਦੀ ਪੋਲੀਟੀਕਲ ਆਰਗੇਨਾਈਜੇਸ਼ਨ ਹੈ। ਜਦੋਂ ਸਿੰਗਾਪੁਰ ਤੋਂ ਆਏ ਸੀਗੇ ਤੇ ਉਹਨਾਂ ਦੀ ਤਲਾਸ਼ੀ ਲੈ ਕੇ ਇੰਦਰਾ ਗਾਂਧੀ ਏਅਰਪੋਰਟ ਦਿੱਲੀ ਦੇ ਵਿੱਚ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਤੇ ਉਹਨਾਂ ਦਾ ਪਾਸਪੋਰਟ ਖੋਹ ਕੇ ਲੈ ਗਏ। ਜੇ ਤੁਸੀਂ ਕਿਸੇ ਦੀ ਵੀ ਸੀਜ਼ਰ ਕਰਨੀ ਹੈ, ਖੋਣਾ ਹੈ, ਤਾਂ ਇੱਕ ਪ੍ਰੋਸੀਜਰ ਹੈ ਕਾਨੂੰਨ ਦਾ ਕਿ 2 ਇੰਡੀਪੈਂਡੈਂਟ ਵਿਟਨੈਸਿਸ ਹੋਣੇ ਚਾਹੀਦੇ ਹੈ ਜਿਹੜੇ ਦੇਖਣ ਕਿ ਇਹਨਾਂ ਦਾ ਪਾਸਪੋਰਟ ਅਸੀਂ ਸੀਜ਼ ਕਰ ਲਿਆ, ਜ਼ਬਤ ਕਰ ਲਿਆ। ਤੇ ਪਾਸਪੋਰਟ ਨੂੰ ਜ਼ਬਤ ਕਰਨ ਦੇ ਲਈ ਤਾਂ ਤੁਹਾਡੀ ਲਿਬਰਟੀ ਖਤਮ ਹੋ ਗਈ ਹੈ ਤੇ ਇੱਕ ਸਿੱਖ ਲੀਡਰ ਦੀ ਲਿਬਰਟੀ ਖਤਮ ਕਰ ਦਿੱਤੀ ਤਾਂ ਜ਼ਲਾਲਤ ਹੈ। ਤੇ ਹੁਣ ਜਦੋਂ ਆਪਾਂ ਵੋਟਾਂ ਹੀ ਬਾਹਰ ਦੇ ਮੁਲਕਾਂ ਦੇ ਵਿੱਚ ਇੱਥੇ ਜਿਹੜਾ ਹਵਾਈ ਜਹਾਜ਼ ਭਰ ਕੇ ਲੈ ਆਉਂਦੇ ਹੈ, ਆਮ ਆਦਮੀ ਪਾਰਟੀ ਨੂੰ ਪਵਾਉਂਦੇ ਹੈ, ਕਾਂਗਰਸ ਨੂੰ ਪਵਾਉਂਦੇ ਹੈ ਤੇ BJP ਨੂੰ ਪਾਉਂਦੇ ਹੈ, ਬਾਦਲ ਨੂੰ ਪਾਉਂਦੇ ਹੈ, ਤੇ ਇਹ ਤਾਂ ਬਹੁਤ ਸ਼ਰਮਨਾਕ ਗੱਲ ਹੈ ਸਿੱਖਾਂ ਦੀ। ਇੱਕ ਪਾਸੇ ਤਾਂ ਕੈਨੇਡਾ ਦੇ ਵਿੱਚ ontario ਦੀ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਹੋ ਰਿਹਾ ਜੈਨੋਸਾਈਡ ਦਾ, ਤੇ ਕਿੰਨੀ ਫਖਰ ਦੀ ਗੱਲ ਹੈ। ਦੂਜੇ ਪਾਸੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਰਪ, ਸਾਊਥ ਈਸਟ ਏਸ਼ੀਆ ਤੋਂ
ਹਵਾਈ ਜਹਾਜ਼ ਭਰ ਕੇ ਪੈਸੇ ਲੈ ਕੇ ਤੇ ਆਮ ਆਦਮੀ ਪਾਰਟੀ ਨੂੰ ਤੇ ਕਾਂਗਰਸ ਤੇ ਬਾਦਲ ਦਲੀਆਂ ਬੀਜੇਪੀ ਨੂੰ ਸਪੋਰਟ ਕਰਨ, ਇਹ ਤਾਂ ਬਹੁਤ ਸ਼ਰਮ ਦੀ ਗੱਲ ਹੈ ਜੀ ਸਿੱਖਾਂ ਦੀ। ਇਹ ਤਾਂ ਤੁਹਾਨੂੰ ਵੀ ਅਸੀਂ ਬਹੁਤ ਲਾਭਾ ਦਿੰਦੇ ਹਾਂ, ਤੁਹਾਡੇ ਜਿਹੜੇ ਸਿੱਖ ਹੈਗੇ ਅਮਰੀਕਾ 'ਚ ਕੈਨੇਡਾ 'ਚ ਵੀ ਸੁਣ ਰਹੇ ਆ। ਇਹ ਤਾਂ ਬਹੁਤ ਸ਼ਰਮ ਦੀ ਗੱਲ ਹੈ। ਇਹ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਿਹੇ ਸਿੱਖਾਂ ਨੂੰ, ਜਿਹੜੇ ਸਿੱਖਾਂ ਨੂੰ ਗੁਲਾਮ ਕਰਨ ਆਉਂਦੇ ਆ, ਪੈਸਾ ਵੀ ਖਰਚਦੇ ਆ। ਤੇ ਫਿਰ ਅੱਜ ਜਿਹੜੀ ਗੁਲਾਮੀ ਹੈ, ਅੱਜ ਅਸੀਂ ਤਾਂ ਸਮਝਦੇ ਸੀਗੇ ਕਿ ਜਿਹੜਾ ਡਾਇਸਪੋਰਾ ਹੈ, ਜਿਵੇਂ ਜੂਸ ਦਾ ਡਾਇਸਪੋਰਾ ਸੀ ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਤੇ ਇਹਨਾਂ ਨੇ ਇੰਨਾ ਕੰਮ ਕੀਤਾ ਜਿਹਦੇ ਨਾਲ ਵੈਲਫੇਅਰ ਰੈਜ਼ੋਲੂਸ਼ਨ ਪਾਸ ਹੋਈ 1928 ਦੇ ਵਿੱਚ ਮੇਰਾ ਖਿਆਲ ਜੀ। ਦੇ ਨਾਲ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਦਾ ਘਰ ਬਣਾਵਾਂਗੇ ਜੂਸ ਦਾ, ਤੇ ਤੁਸੀਂ ਤਾਂ ਸਾਡਾ ਘਰ ਬਣਾਉਣਾ ਹੈ ਨਾ, ਤੁਹਾਡੀ ਫੋਰਨ ਪਾਲਿਸੀ ਦੇ ਵਿੱਚ ਕੋਈ ਇੰਟਰਫੇਰੈਂਸ ਹੋ ਰਹੀ ਹੈ। ਠੀਕ ਹੈ, ਜਦੋਂ ਕੋਈ ਜ਼ਬਰ ਹੁੰਦਾ ਸਿੱਖਾਂ ਦੇ ਉੱਤੇ ਤਾਂ ਸਾਰੇ ਖੜ ਕੇ ਅਮਰੀਕਨ ਸਿੱਖਸ ਘਰ ਕੁੱਟ ਲੈਂਦੇ ਹੈ, ਪਰ ਤੁਹਾਡੀ ਨੈਸ਼ਨਲਿਜ਼ਮ ਤਾਂ ਸਿੱਖ ਨੈਸ਼ਨਲਿਜ਼ਮ ਤਾਂ ਡੈਡ ਹੋਈ ਪਈ ਹੈ। ਇਹ ਤੇ ਇਹ ਤਾਂ ਬਹੁਤ ਸ਼ਰਮ ਦੀ ਗੱਲ ਹੈ ਕਿ ਇਹ ਸਿੱਖਾਂ ਦੇ ਵਿੱਚ ਨੈਸ਼ਨਲਿਜ਼ਮ, ਕੌਮੀਅਤ ਜਿਹੜੀ ਮਰ ਜੇ ਤੇ ਤੁਸੀਂ ਸਾਡੇ ਉੱਤੇ ਦਿੱਲੀ ਦਾ ਰੂਲ ਇੰਪੋਜ਼ ਕਰੋ, ਆਮ ਆਦਮੀ ਪਾਰਟੀ ਦਾ, ਕਾਂਗਰਸ ਦਾ ਤੇ ਬੀਜੇਪੀ ਬਾਦਲ ਦਲੀਆਂ ਦਾ। I think it's a shameful act of the Sikhs living in America, Canada, Europe, England, Australia, New Zealand, Southeast Asia. I think this can't ever be forgiven in history, what the role of the Sikhs has been in the recent elections to the Assembly, and let's see what they do in 1919 when there are elections to Parliament. ਜੀ ਬਿਲਕੁਲ ਮਾਨ ਸਾਹਿਬ, ਕਿਤੇ ਨਾ ਕਿਤੇ ਜਿੱਥੇ ਤੁਸੀਂ ਇਹ ਸਾਰੇ ਪਾਰਟ ਨੂੰ ਬਿਆਨ ਕਰ ਰਹੇ ਹੋ ਤਾਂ ਇਹ ਗੱਲ ਜ਼ਰੂਰ ਰੜਕਦੀ ਹੈ ਵੀ ਜਿਹੜਾ ਸਿੱਖ ਨੈਸ਼ਨਲਿਜ਼ਮ ਹੈਗਾ ਉਹ ਓਵਰਆਲ ਹੀ ਇਕੱਲੇ ਡਾਇਸਪੋਰਾ ਦੇ ਵਿੱਚ ਨਾ ਹੋ ਕੇ, ਜਦੋਂ ਅਸੀਂ ਓਵਰਆਲ ਹੀ ਦੇਖਦੇ ਹਾਂ, ਉਹ ਕਿਤੇ ਨਾ ਕਿਤੇ ਮੱਧਮ ਹੁੰਦਾ ਨਜ਼ਰ ਆਇਆ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ। ਪਰ ਅਸੀਂ ਜ਼ਰੂਰ ਇਸ ਪਲੇਟਫਾਰਮ ਤੋਂ ਵੀ ਅੱਜ ਇਹ ਕਹਿਣਾ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰੀਏ ਜਿੱਥੇ ਤੁਸੀਂ ਜਾਂ ਜਿਹੜੀਆਂ ਬਾਕੀ ਜਥੇਬੰਦੀਆਂ ਹੈਗੀਆਂ ਨੇ ਹੋਰ ਇਸ ਪੱਖ ਨੂੰ ਉਜਾਗਰ ਕਰ ਰਹੀਆਂ ਨੇ, ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਕੰਮ ਕਰ ਰਹੀਆਂ ਨੇ, ਉਹਨਾਂ ਨਾਲ ਜੁੜ ਕੇ ਜੋ ਵੀ ਬਣਦਾ ਸਰਦਾ ਯੋਗਦਾਨ ਹਰ ਇੱਕ ਸਿੱਖ ਇੰਡੀਵਿਜੂਅਲੀ ਪਾ ਸਕਦਾ ਹੈ, ਉਹਨੂੰ ਪਾਉਣਾ ਚਾਹੀਦਾ। ਮਾਨ ਸਾਹਿਬ, ਅੱਜ ਦੀ ਗੱਲਬਾਤ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਦੁਬਾਰਾ ਕੁਝ ਹੋਰ ਇਸ਼ੂਜ਼ ਦੇ ਉੱਪਰ ਵਿਚਾਰ ਚਰਚਾ ਕਰੀਏ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਸਾਡੀ ਫਤਿਹ। ਡਾਕਟਰ ਸਾਹਿਬ ਤੇ ਰਣਜੀਤ ਸਿੰਘ ਜੀ ਨੂੰ ਲੈ ਜਾਓ, ਤੁਹਾਨੂੰ ਆਪ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਵੀ ਮੇਲ ਕਰ ਸਕਦੇ ਹੋ, ਜਾਂ ਸਾਨੂੰ ਸਾਡੇ ਫ਼ੋਨ ਨੰਬਰ 'ਤੇ ਵੀ ਕੰਟੈਕਟ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ। ਇੱਕ ਵਾਰ ਵੈਬਸਾਈਟ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।